ਦੋਸਤੋ ਪੰਜਾਬ ਦੀ ਮਿੱਟੀ ਦੀਆਂ ਰਮਜ਼ਾਂ ਫਰੋਲਦੇ ਪੰਜਾਬ ਦੀ ਇਸ ਧਰਤੀ ਨੂੰ ਜਾਣਦੇ ਜਿੱਥੇ ਸਾਡਿਆਂ ਬਜ਼ੁਰਗਾਂ ਨੇ ਹਜ਼ਾਰਾਂ ਸਾਲਾਂ ਤੋਂ ਆਪਣੇ ਕਦਮ ਟਿਕਾਏ ਤੇ ਇਹ ਸਾਂਦਲਬਾਰ ਦੀ ਧਰਤੀ ਆ ਜਿੱਥੇ ਅਸੀਂ ਖੜੇ ਆ ਇਸ ਵੇਲੇ। ਇਹ ਇਸ ਵੇਲੇ ਪੰਜਾਬ ਦੇ ਜ਼ਿਲ੍ਹੇ ਲਾਲਪੁਰ ਫੈਸਲਾਬਾਦ ਦੇ ਵਿੱਚ ਪੈਂਦੀ ਆ ਤੇ ਅਸੀਂ ਖੜੇ ਆ ਪੰਜਾਬ ਅਸੈਂਬਲੀ ਇੰਡੀਆ ਦੇ ਸਪੀਕਰ ਰਾਣਾ KP ਸਿੰਘ ਸਾਹਿਬ ਦੇ ਬਜ਼ੁਰਗਾਂ ਦੇ ਵਡੇਰਿਆਂ ਦੇ ਪਿੰਡ ਦੇ ਵਿੱਚ, ਜਿੱਥੇ ਉਹਨਾਂ ਦੇ ਦਾਦਾ ਜੀ ਰਾਣਾ ਜੈਚੰਦ ਹੋਰਾਂ ਨੇ ਆ ਕੇ ਡੇਰੇ ਲਾਏ, ਉਹਨਾਂ ਨੂੰ ਜ਼ਮੀਨਾਂ ਮਿਲੀਆਂ। ਸਾਡੇ ਨਾਲ ਇਸ ਵੇਲੇ ਬਜ਼ੁਰਗ ਖੜੇ ਆ ਖਾਨ ਮੁਹੰਮਦ ਹੋਰੀ। ਇਹ ਕਹਿੰਦੇ ਆ ਕਿ ਮੈਂ ਰਾਣਾ ਜੈਚੰਦ ਸਾਹਿਬ ਦੇ ਜਿਹੜਾ ਬਚਪਨ 'ਚ ਉਹਨਾਂ ਨੂੰ ਦੇਖਿਆ, ਮੇਰੇ ਕੋਲ ਉਹਨਾਂ ਦੀਆਂ ਯਾਦਾਂ ਆ, ਅਸੀਂ ਉਹਨਾਂ ਦੀ ਜ਼ਮੀਨ ਵੀ ਵਾਹੁੰਦੇ ਰਹੇ ਹਾਂ ਤੇ ਇਸ ਵੇਲੇ ਅਸੀਂ ਉਸੇ ਜ਼ਮੀਨ ਦੇ ਵਿੱਚ ਖੜੇ ਹਾਂ ਜਿੱਥੇ ਰਾਣਾ KP ਸਿੰਘ ਸਾਹਿਬ ਦੇ ਬਜ਼ੁਰਗਾਂ ਨੇ ਆ ਕੇ ਵਾਸਾ ਕੀਤਾ, ਜਿਸ ਪਿੰਡ ਨੂੰ ਬਣਾਇਆ ਸਿੰਗਾਰਿਆ, ਜਿੱਥੇ ਇਹਦੀ ਤਾਮੀਰੋ ਤਰੱਕੀ ਦੇ ਵਿੱਚ ਲੋਕਾਂ ਦੇ ਆਪਸੀ ਮੇਲ ਜੋਲ ਮਾਹੌਲ ਦੇ ਵਿੱਚ ਆਪਣਾ ਬਣਦਾ ਹਿੱਸਾ ਪਾਇਆ। ਤੇ ਅੱਜ ਅਸੀਂ ਉਸੇ ਪਿੰਡ ਦੇ ਵਿੱਚ ਚੱਕ ਨੰਬਰ 137 GB ਤਹਿਸੀਲ ਸਮੁੰਦਰੀ। ਹਾਂ, ਪਹਿਲਾ ਨਾਂ ਦੱਸੋ ਜੀ ਖਾਨ ਮੁਹੰਮਦ ਸਾਹਿਬ, ਇਹਦਾ ਨਾਂ ਪਹਿਲਾਂ ਕੀ ਸੀ? ਜ਼ਿਲ੍ਹਾ ਫੈਸਲਾਬਾਦ ਤਹਿਸੀਲ ਸਮੁੰਦਰੀ, ਡਾਕਖਾਨਾ ਚੱਕ 137 ਗਾਬੇ। ਹਾਂ, ਚੱਕ ਨਾਨਕ ਬਾਬੂ ਵਾਲਾ। ਨਾਨਕ ਬਾਬੂ ਵਾਲਾ। ਹਾਂ, ਇਹ ਨਾਂ ਉਹਨਾਂ ਲੋਕਾਂ ਨੇ ਰੱਖਿਆ ਜਿਹੜੇ ਉਹ ਨਾਨਕ ਬਾਬੂ ਵਾਲੇ ਚੋਂ ਆ ਕੇ ਇੱਥੇ ਵਸੇ। ਹਾਂ, ਉਹ ਪਿਛਲੇ ਪਿੰਡ ਦੇ ਨਾਂ ਦੇ ਨਾਂ ਰੱਖਿਆ। ਬਿਲਕੁਲ 137 ਹਾਂ, ਚੱਕ ਬਾਬੂ ਵਾਲਾ ਨਾਨਕਕੋਟ, ਇਹ ਪਹਿਲਾ ਨਾਂ ਆ। ਨਾਨਕਕੋਟ। ਆ ਇਹ ਮੈਂ ਵੀ ਸੁਣਿਆ ਜਦੋਂ ਮੈਂ ਗਵਰਨਮੈਂਟ ਕਾਲਜ ਸਮੁੰਦਰੀ ਦੇ ਵਿੱਚ ਸੀ ਤੇ ਬੱਚੇ ਦੱਸਦੇ ਹੁੰਦੇ ਸੀ, ਉਹਨਾਂ ਨੇ ਆਪਣਾ ਚੱਕ ਨੰਬਰ ਦੱਸਣਾ, ਮੈਂ ਕਹਿਣਾ ਨਹੀਂ ਨਾਂ ਦੱਸੋ, ਉਹਨਾਂ ਨੇ ਕਹਿਣਾ ਜੀ ਨਾਂ ਕੋਈ ਨਹੀਂ, ਮੈਂ ਕਹਿਣਾ ਬਾਬਿਆਂ ਨੂੰ ਜਾ ਕੇ ਪੁੱਛੋ। ਤੇ ਉਹ ਬੱਚੇ ਦੱਸਦੇ ਸੀ ਵੀ ਨਾਨਕਕੋਟ ਹੈ ਸਾਡੇ ਪਿੰਡ ਦਾ ਨਾਂ। ਇਹ ਨਾਨਕਕੋਟ ਦਾ ਪਿੰਡ ਜਿਹੜਾ ਹੈ ਇਹੋ ਹੀ 137 ਹੈ। ਇਹ ਤੁਸੀਂ ਜ਼ਰਾ ਦੱਸੋ ਵੀ ਇੱਥੇ ਕਿੰਨੇ ਘਰ ਸੀ, ਕੌਣ ਕੌਣ ਸੀ? ਇਹ ਜੀ ਜੈ ਚੰਦ ਦਾ ਇੱਕ ਘਰ। ਅੱਛਾ। ਦੂਆ ਆ ਗਿਆ ਇੱਕ ਘਰ ਸੀ ਖੱਤਰੀ ਸੀ ਬਾਊ ਆਪਣਾ ਬਾਬਾ ਬਾਵਾ ਖੱਤਰੀ। ਅੱਗੇ ਆ ਗਿਆ ਨੰਬਰਦਾਰ। ਹਾਂ, ਅੱਛਾ ਉਹ ਨਾ। ਅੱਛਾ, ਬਾਵਾ ਖੱਤਰੀ। ਤੇ ਤੀਏ ਨੰਬਰ ਤੇ ਆ ਜਾਓ ਨੰਬਰਦਾਰ ਬਾਊ ਬਿਰਜਲਾਲ। ਬਾਊ ਬਿਰਜਲਾਲ। ਹਾਂ ਜੀ। ਹਾਂ। ਚੌਥੇ ਨੰਬਰ ਤੇ ਆ ਜਾਓ ਜੀ ਦੂਸਰਾ ਆਪਣਾ ਉਹ ਕੀ ਉਹਦਾ ਨਾਂ ਹੀ ਭੁੱਲ ਗਿਆ, ਇਹ ਹਜ਼ਾਰਾ। ਹਜ਼ਾਰਾ। ਹਾਂ, ਠੀਕ ਹੈ। ਪੰਜਵੇਂ ਨੰਬਰ ਤੇ ਆ ਜਾਓ ਜੀ ਖੜਕ ਸਿੰਘ, ਜਵਾਲਾ ਸਿੰਘ। ਖੜਕ ਸਿੰਘ ਤੇ ਜਵਾਲਾ ਸਿੰਘ। ਤੇ ਅੱਗੇ ਆ ਜਾਓ ਜੀ ਜੇਲਮੀਏ, ਹਰੀ ਸਿਓ, ਅਮਰ ਸਿਓ, ਸੁੰਦਰ ਸਿਓ। ਸੁੰਦਰ ਸਿਓ। ਹਾਂ। ਅੱਛਾ ਅੱਛਾ। ਇਹ ਦੂਸਰੇ ਅੱਗੇ ਇੱਕ ਘਰ ਸੀ ਇੱਥੇ ਕਾਬੀਆਂ ਵਾਲੇ ਦਾ, ਉਹ ਡਿਪਟੀ ਸੀ ਤੇ ਉਹ ਲਾਂਬੇ ਰਹਿੰਦਾ ਸੀ। ਠੀਕ ਹੈ, ਆ ਜਾਓ ਨਾਲੇ ਆਪਾਂ ਰਕਬੇ ਨੂੰ ਦੇਖਦੇ ਚੱਲਦੇ ਨਾਲੇ ਗੱਲਾਂ ਕਰਦੇ। ਚਲੋ। ਅੱਛਾ, ਇਹ ਫਿਰ ਸਾਰੇ 9 ਖਾਨਦਾਨ ਸੀ। ਹਾਂ, ਉਹ ਖਾਨਦਾਨ। ਤੇ ਇਹਨਾਂ ਦੇ ਵਿੱਚੋਂ ਇਸ ਵੇਲੇ ਅਸੀਂ ਜਿੱਥੇ ਖੜੇ ਆ ਇਹ ਕਿਹਨਾਂ ਦੀ ਜਗ੍ਹਾ ਹੈ? ਇਹ ਇਹ ਕਿਹਨਾਂ ਦਾ ਰਕਬਾ? ਇਹ ਜੈ ਚੰਦ ਕੀ, ਰਾਣਾ ਜੈਚੰਦ ਕੀ। ਰਾਣਾ ਜੈ ਚੰਦ ਕੀ। ਠੀਕ ਹੈ। ਵਾਹ। ਇਹ ਤੁਸੀਂ ਵੇਖੇ ਇੱਥੇ ਰਹਿੰਦੇ? ਹਾਂ ਬਿਲਕੁਲ, ਅਸੀਂ ਉਹਨਾਂ ਦੀ ਵਾਹੀ ਕਰਦੇ ਰਹੇ, ਸਾਡੇ ਵੱਡੇ ਤੁਹਾਡੇ ਵੱਡੇ ਉਹਨਾਂ ਦੀ ਵਾਹੀ ਕਰਦੇ ਰਹੇ? ਬਹੁਤ ਚਿਰ ਕੀਤੀ ਵਾਹੀ। ਇੱਥੇ ਡੇਰਾ ਸ਼ੇਰਾ ਉਹਨਾਂ ਦਾ ਹੁੰਦਾ ਸੀ ਜਾਂ ਪਿੰਡ 'ਚ ਹੀ ਰਹਿੰਦੇ ਸੀ? ਉਹ ਨੁੱਕਰ 'ਚ ਸੀ ਡੇਰਾ। ਇਹ ਜ਼ਮੀਨ ਵੀ ਜਿਹੜੀ ਹੈ ਨਾ ਜੀ, ਇਹ ਪਿੰਡ ਦੀ ਨੁੱਕਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਮੁਰੱਬੇ ਦੱਸਦੇ ਆਏ ਆ ਵੀ ਇੱਧਰ ਮੁਰੱਬੇ ਪਹਿਲਾ, ਦੂਸਰਾ, ਤੀਸਰਾ, ਤੇ ਹੁਣ ਤਕਰੀਬਨ ਅਸੀਂ ਇਹ ਸੈਂਟਰ 'ਚ ਖੜੇ ਆ। ਅੱਗੇ ਤਾਂ 39 ਆ ਜਾਣੀ, ਅੱਗੇ 39, ਅਸੀਂ 39 ਦੇ ਬੰਨੇ ਤੇ ਆ ਗਏ ਕਹਿ ਲੋ। ਤੇ ਇਹ ਰਕਬਾ, ਇਹ ਜਿਹੜੀ ਜਗ੍ਹਾ ਬੇਬਾਦ ਹੈ, ਪਹਿਲੇ ਤੋਂ ਇਦਾਂ ਹੀ ਹੈ? ਨਹੀਂ ਨਹੀਂ, ਇਹ ਤਾਂ ਹੁਣ ਕੀਤੀ ਆ। ਇਹ ਟਿੱਬਾ ਕਰਾ ਕੇ ਲਾਇਆ ਜਾਂ ਪਹਿਲੋਂ ਦਾ ਲੱਗਾ? ਹੁਣ ਲੱਗਾ। ਹੁਣ ਲੱਗਾ? ਹਾਂ, ਇਹ ਤਾਂ ਅੱਛਾ ਪੱਧਰੀ ਜ਼ਮੀਨ। ਠੀਕ। ਇਹਨਾਂ ਵਿਚਾਰਿਆਂ ਨੇ ਕਿਹੜਾ ਪਾਣੀ ਲਾਉਣਾ ਹੁੰਦਾ ਹੈ। ਅੱਛਾ ਅੱਛਾ। ਇਹ ਫਿਰ ਜਦੋਂ ਮੁਸਲਮਾਨ ਆਏ ਤੇ ਫਿਰ ਉਹ, ਅੱਛਾ ਵਾਹੀ ਕਿਹੜੇ ਬੰਦੇ ਚੰਗੀ ਕਰਦੇ ਸੀ? ਉਹ ਚੰਗੀ ਕਰਦੇ ਸੀ ਜਾਂ ਸਾਡੇ ਲੋਕ? ਵਾਹੀ ਜਿਹੜੀ ਚੰਗੀ ਕਰਦੇ ਸੀ ਲੋਕ ਇਹ, ਹਾਂ ਬਈ ਸਾਡੇ ਪਿੰਡ 'ਚ ਜੱਟ ਵੀ ਹੈਗੇ, ਗੁੱਜਰ ਵੀ ਹੈਗੇ ਆ। ਹਾਂ ਹਾਂ। ਸਾਰਿਆਂ 'ਚ ਵਾਹੀ ਜੱਟ ਚੰਗੀ ਕਰਦੇ ਆ। ਜੱਟ ਚੰਗੀ ਕਰਦੇ, ਜੱਟ ਜ਼ਮੀਨ ਨਾਲ ਪਹਿਲੇ ਤੋਂ ਜ਼ਰਾ ਮਨੂਸ ਰਹੇ। ਹਾਂ, ਪਹਿਲਾਂ ਤੇ। ਠੀਕ ਹੈ। ਹਾਂ। ਤੇ ਉਦੋਂ ਫਿਰ 5 ਮੁਰੱਬੇ ਸੀ ਇਹਨਾਂ ਦੇ ਮਜ਼ਾਰੇ, ਤੇ ਕਿੰਨੇ ਸਾਰੇ ਹੋਣੇ ਆ? ਤੁਸੀਂ ਵੀ ਵਿੱਚ ਪਾਉਂਦੇ ਹੋਣੇ ਕੁਝ? ਇਹ ਗੱਲ ਹੈਗੀ ਆ। ਹਾਂ। ਝੰਡਾ ਤੇਲੀ ਹੁੰਦਾ ਸੀ, ਮੰਦਾ ਤੇਲੀ ਇਹ ਸੀ, ਲੋੜੋਂ ਆਏ ਉਧਰ ਹਾਂ। ਆਪ ਦੀ ਜ਼ਮੀਨ ਛੱਡ ਕੇ।
ਅੱਛਾ ਇਹਨਾਂ ਠੇਕੇ ਤੇ ਲੈ ਲੈਣੀ। ਅੱਛਾ ਠੇਕੇ ਤੇ 100 ਰੁਪਏ ਚ ਘਾਟਾ ਪੈ ਗਿਆ ਸੀ ਆਸਮਤ ਵਿੱਚ। 100 ਰੁਪਈਆ 100 ਰੁਪਇਆ ਸ਼ਾਇਦ ਕੀ ਆ, ਉਹ ਘਾਟਾ ਪੈ ਗਿਆ ਸੀ। ਫਿਰ ਅਗਲੇ ਸਾਲ ਨੂੰ 200 ਚ ਲਿਆ, ਫਿਰ ਮੁਨਾਫਾ ਹੋ ਗਿਆ ਉਹਨਾਂ ਨੂੰ। ਫਿਰ 200 ਫਿਰ ਡਬਲ ਮੁਨਾਫਾ ਹੋ ਗਿਆ, ਉਹ ਹਾਂ। ਵੀ ਲੱਥ ਗਏ। ਸਭ ਕੁਝ ਠੀਕ ਹੋ ਗਿਆ। ਇਹ ਲਾਹੌਰ ਵਾਲ ਦੇ ਤੇਲੀ ਸੀ ਹਾਂ, ਜਿਹੜੇ ਆ ਲਾਹੌਰ। ਕੇ ਵਾਹੁੰਦੇ ਸੀ, ਆ ਉਹਨਾਂ ਨੇ ਸਾਰਾ ਰਕਬਾ ਠੇਕੇ ਤੇ ਲੈ ਲਿਆ। ਨਹੀਂ ਨਹੀਂ, ਇੱਕ ਮਰਬਾ ਲਿਆ ਸੀ। ਇੱਕ ਮਰਬਾ ਲਿਆ। ਆ ਤੁਸੀਂ ਫਿਰ ਵਟਾਈ ਤੇ ਵਾਹੁੰਦੇ ਸੀ ਕੋਈ ਰਾਣਾ ਸਾਹਿਬ ਸਾਡੇ ਦੀ ਜ਼ਮੀਨ? ਸਾਡੀ ਭੂਆ ਦੇ ਪੁੱਤ ਵੀ ਵਾਹੁੰਦੇ ਸੀ ਇੱਥੇ। ਅੱਛਾ ਉਹ ਇੱਕੋ ਘਰ ਸੀ, ਸਾਡੀ ਭੂਆ ਇੱਕੋ ਹੀ ਸੀ। ਅੱਛਾ ਅੱਛਾ। ਤੇ ਸਾਡਾ ਚਾਚਾ ਵਾਹੁੰਦਾ ਸੀ, ਮੇਰਾ ਬਾਪ ਤਾਂ ਵਾਹੀ ਕਰਦਾ ਹੀ ਨਹੀਂ ਸੀ। ਤੁਹਾਡੇ ਬਾਪ ਦਾ ਕੀ ਨਾਂ ਸੀ? ਸੁਲਤਾਨ ਸੁਲਤਾਨ। ਤੇ ਚਾਚੇ ਦਾ? ਪਹਿਲਵਾਨ। ਪਹਿਲਵਾਨ ਤੇ ਸੁਲਤਾਨ ਦੋ ਜ਼ਮੀਰ ਵਾਹੁੰਦੇ ਰਹੇ। ਹਾਂ ਵਾਹੁੰਦੇ ਰਹੇ। ਹਾਂ। ਫੌਜੀ ਤਰੀਏ ਦੇ ਵਿੱਚ ਆਣ ਕੇ ਮਿਲੇ ਉਹਨਾਂ ਨੂੰ। ਅੱਛਾ, ਤੁਹਾਨੂੰ ਤੇ ਫਿਰ ਸਾਰੀ ਹਿਸਟਰੀ ਦਾ ਪਤਾ। ਇਹ ਆਰਮੀ ਵਾਲੇ ਬੰਦੇ ਸੀ। ਇਹ ਸਾਰਾ ਆਰਮੀ ਵਾਲਿਆਂ ਦੇ ਪੈਨਸ਼ਨੀਆਂ ਦਾ ਅੰਗਰੇਜ਼ ਨੇ ਮਤਲਬ ਜਿਨ੍ਹਾਂ ਨੂੰ ਫਿਰ ਨਾ ਕੀਤੀ ਜਾਂ ਜਿਨ੍ਹਾਂ ਨੇ ਅੱਛਾ ਜੰਗ ਲੜੀ ਉਹਨਾਂ ਨੂੰ ਫਿਰ ਦਿੱਤੇ। ਹਾਂ ਉਹਨਾਂ ਨੂੰ ਦਿੱਤੇ। ਠੀਕ। ਤੇ ਇਹ ਫਿਰ ਇਹ ਜਿਹੜੇ ਰਾਜਪੂਤ ਟੱਬਰ ਸੀ ਕੈਸੇ ਬੰਦੇ ਸੀ? ਬਹੁਤ ਅੱਛੇ ਆਦਮੀ। ਲੋਕਾਂ ਨਾਲ ਇਹਨਾਂ ਦਾ ਮੇਲ ਵਰਤਨ, ਲੋਕਾਂ ਦੇ ਨਾਲ ਸਲੂਕ ਮਜ਼ਾਰਿਆਂ ਨਾਲ ਬਹੁਤ ਅੱਛਾ ਸੀ। ਅੱਛਾ। ਹਾਂ ਬੜੇ ਤਰੀਕੇ ਨਾਲ ਬਹਿਣਾ ਉੱਠਣਾ। ਹਾਂ। ਉਹ ਆਮ ਨਾ ਮੁਸਲਮਾਨਾਂ ਦੇ ਘਰੋਂ ਰੋਟੀ ਟੋਕ ਨਹੀਂ ਸੀ ਖਾਂਦੇ। ਅੱਛਾ ਅੱਛਾ। ਇਹ ਠੀਕ। ਇਹ ਫਰਕੋ ਫਰਕੀ ਤਾਂ ਰਿਹਾ ਨਾ ਫੇ। ਹਾਂ ਫਰਕ ਆਇਆ ਸੀ। ਹਾਂ। ਤੇ ਆਪਣੇ ਆਣਾ ਉਹਨਾਂ ਜ਼ਮੀਨ ਦੇਖਣੀ। ਹਾਂ। ਕਿਸੇ ਨੂੰ ਠੇਕਾ ਦਿੱਤਾ ਸੀ, ਉਹ ਆਦਾ ਠੇਕਾ ਲੈ ਲੈਣਾ। ਕਿਸੇ ਨੂੰ ਰਾਖੀ ਦਿੱਤੀ ਸੀ, ਰਾਖੀ ਬਣਾਉਣੀ। ਆਪਦੀ ਵੇਚ ਵੱਟ ਕੇ ਪਿੱਛਾ ਚਲੇ ਜਾਂਦੇ। ਜਿਵੇਂ ਆਮ ਹੁੰਦਾ ਵੀ ਜਿਹੜੇ ਤਕੜੇ ਜ਼ਿਮੀਂਦਾਰ ਹੁੰਦੇ ਆ ਉਹ ਮਾੜਿਆਂ ਨਾਲ ਜਾਂ ਕਮੀਆਂ ਨਾਲ ਜਾਂ ਦੂਸਰੇ ਲੋਕਾਂ ਨਾਲ ਬੁਰਾ ਸਲੂਕ ਕਰਦੇ ਆ, ਐਵੇਂ ਦਬਾ ਕੇ ਰੱਖਦੇ ਆ। ਨਹੀਂ ਨਹੀਂ, ਉਹ ਗੱਲ ਹੈ ਨਹੀਂ। ਉਹ ਬੜਾ ਤਾਮਨ ਰੱਖਦੇ ਸੀ। ਹਾਂ ਬਹੁਤ ਅੱਛੇ ਤਰੀਕੇ। ਇੱਕੋ ਹੀ ਘਰ ਤਾਂ ਨੇ ਦੱਸਿਆ। ਇਹ ਫਿਰ ਰਾਜਪੂਤ ਸੀਗੇ, ਹਿੰਦੂ ਰਾਜਪੂਤ ਸੀਗੀ ਇਹ ਫੈਮਿਲੀ? ਇਹ ਰਾਜਪੂਤ ਸੀ ਫੈਮਿਲੀ। ਜੈ ਚੰਦ ਕੇ ਹਿੰਦੂ ਰਾਜ। ਹਿੰਦੂ ਰਾਜਪੂਤ ਤੇ ਜੀ। ਦੂਸਰੇ ਲੋਕ ਕਿਹੜੇ ਤੁਸੀਂ ਦੱਸਿਆ? ਦੂਸਰੇ ਲੋਕ ਕਿਹੜੇ? ਉਹ ਇਹ ਬਾਬਾ ਜਿਹੜਾ ਸੀ ਨੇ, ਇਹ ਖੱਤਰੀ ਸੀ ਜੀ। ਬਾਵਾ ਜਿਹੜਾ ਸੀ ਇਹ ਖੱਤਰੀ ਸੀ। ਇਹ ਦੂਸਰਾ ਤੀਆ ਨੰਬਰ ਤੇ ਆ ਗਿਆ ਬਾਊ ਵੀਰ ਜਲਾਲ, ਇਹ ਵੀ ਰਾਜਪੂਤ ਸੀ। ਅੱਛਾ। ਇਹਦਾ ਮੈਂ ਸਿਰ ਮਨਾਉਂਦਾ ਵੇਖਿਆ ਨਾ। ਸਿਰ ਉਸ ਤਰ੍ਹਾਂ ਨਾਲ ਸਿਰ ਮਨਾਉਂਦਾ ਵੇਖ। ਬਹੁਤ ਅੱਛਾ ਆਦਮੀ ਸੀ ਉਹ। ਅੱਛਾ ਠੀਕ ਠੀਕ ਠੀਕ। ਅਰਬੀ ਘੋੜੀਆਂ ਤੇ ਵਲੈਤੀ ਘੋੜੀਆਂ ਦਾ ਹਿਸਾਬ ਹੀ। ਤੇ ਇਹ ਜਿਹੜਾ ਖੱਤਰੀ ਆਪਣਾ ਸੀਗਾ ਦੁਕਾਨ ਵਾਲਾ, ਕੀ ਨਾਂ ਦੱਸਿਆ ਤੁਸੀਂ? ਬਾਵਾ। ਇਹ ਖੱਤਰੀ ਸੀ। ਇਹ ਕੈਸੇ ਬੰਦੇ ਸੀ? ਇਹ ਵੀ ਬਹੁਤ ਅੱਛਾ ਆਦਮੀ ਸੀ ਜੀ। ਦੇਖੋ ਜੀ ਘੋੜੀਆਂ ਕਿਵੇਂ ਦੀਆਂ, ਕਿੰਨੀਆਂ ਸੀਗੀਆਂ ਉਹਨਾਂ ਦੀਆਂ? ਉਹ ਘੋੜੀਆਂ ਜੀ ਇੱਕ ਅਰਬੀ ਸੀ। ਤੇ ਸਾਡਾ ਬੁੱਢਾ ਉਹ ਛੱਡ ਆਉਂਦਾ ਸੀ, ਕਦੇ ਉੱਥੋਂ ਲੈ ਆਉਂਦਾ ਸੀ ਜ਼ਿਲ੍ਹੇ ਕਾਂਗੜੇ ਤੋਂ। ਇਹ ਤੂੰ ਹਿਸਾਬ। ਕਾਂਗੜੇ ਤੋਂ? ਉਹ ਕਾਂਗੜ ਪਹਾੜ ਦੇ ਨਾਲ। ਅੱਛਾ। ਉਹ ਸਾਡੇ ਬੁੱਢੇ ਨੇ ਜਦੋਂ ਘੋੜੀ ਲੈ ਜਾਣੀ ਉਹ ਛੱਡ ਆਉਣੀ। ਹਾਂ। ਉਧਰ ਲੈ ਆਉਣੀ। ਇਹਨਾਂ ਦੇ ਲੋਕਾਂ ਦੀਆਂ ਹਜਾਮਤਾਂ ਜੂਮਤਾਂ ਇਹ ਰਾਜਪੂਤ ਹਜਾਮਤਾਂ ਕਰਾਉਂਦੇ ਸੀ। ਹਾਂ। ਸਿੱਖ ਜਿਹੜਾ ਨੌ ਕੰਡਾ ਹੀ ਕਰਾਉਂਦੇ ਸੀ। ਨੌ ਕੰਡਾ ਹੀ ਕਰਾਉਂਦੇ ਸੀ। ਹਾਂ। ਤੇ ਇਹ ਬੁੱਤੀ ਨੱਤੀ ਇਹਨਾਂ ਦੀ ਹੁੰਦੀ। ਠੀਕ ਆ। ਦਾਣੇ ਨਹੀਂ ਸੀ ਦਿੰਦੇ, ਮਰਬੇ ਦੀਆਂ 12 ਭਰੀਆਂ ਦਿੰਦੇ ਸੀ। ਅੱਛਾ। ਆ ਕਣਕ ਵੱਢੀ ਪਈ ਆ, 12 ਭਰੀਆਂ ਚੁੱਕ ਲਓ। ਇਹ ਹਿਸਾਬ ਚੱਲਦਾ ਸੀ ਇੱਥੇ। ਠੀਕ। ਤੇ ਇਹ ਇੱਥੋਂ ਫਿਰ ਜਦੋਂ ਜਾਂਦੇ ਸੀ ਇਹ ਲੋਕ, ਤੇ ਕਿੱਥੋਂ ਜਾ ਕੇ ਚੜ੍ਹਦੇ ਸੀ? ਗੱਡੀ ਦੇ ਸਟੇਸ਼ਨ ਤੇ ਜਾਂਦੇ ਸੀ ਜਾਂ ਕਿੱਦਾਂ ਲਾਹੌਰੋਂ ਜਾਂਦੇ? ਜੀ ਜੜਾ ਵਾਲੇ ਨਾ ਆਪਣੇ ਤਾਂਦੜੋਂ ਹਾਂ ਆ ਜਾ। ਰੇਲ ਤੇ ਜਾ ਬੈਠਣਾ। ਉਹਨਾਂ ਨੇ ਜਾ ਕੇ ਆਪਣਾ ਲੈ ਇਧਰ ਨੂੰ ਗੱਡੀ ਝਾੜੀਆਂ। ਇੱਕ ਗੱਡੀ ਸੀ। ਅੱਛਾ। ਇਹਦੇ ਫੈਸਲਾਬਾਦ ਨੂੰ ਚਲੇ ਜਾਣਾ। ਇੱਥੋਂ ਸਮੁੰਦਰੀਓਂ ਬੱਸ ਤੇ ਬਹਿ ਕੇ ਤੇ ਲੈਲਪੁਰ ਚਲੇ ਜਾਣਾ, ਜਾਂ ਗੋਜਰੇ ਨੂੰ ਵੀ ਸਟੇਸ਼ਨ ਤੇ ਚਲ ਜਾਂਦੇ ਸੀ। ਚਲੇ ਜਾਂਦੇ ਤੇ ਕੰਜਵਾਣੀ ਤੋਂ ਵੀ ਬੜੇ ਲੋਕ ਜਾਂਦੇ ਸੀ। ਹਾਂ ਜੀ ਜਾਂਦੇ ਸੀ ਕੰਜਵਾਣੀ ਤੋਂ ਵੀ। ਕਿਉਂ ਵੀ ਸਟੇਸ਼ਨ ਲੱਗਦਾ ਸੀ। ਠੀਕ। ਹੁਣ ਇਸ ਵੇਲੇ ਅਸੀਂ ਜਿੱਥੇ ਖੜੇ ਆਂ, ਇਹ ਜ਼ਮੀਨ ਦੇ ਜਿਹੜੇ ਮਾਲਕ ਖਾਨਦਾਨ ਸੀ ਉਹ ਇਸ ਵੇਲੇ ਪੰਜਾਬ ਜਿਹੜਾ ਉਧਰ ਦਾ ਇੰਡੀਆ ਦਾ ਉਸ ਅਸੈਂਬਲੀ ਦੇ ਮਤਲਬ ਸਪੀਕਰ ਹੈਗੇ ਆ, ਬੜੇ ਵੱਡੇ ਅਹੁਦੇ ਦੇ ਉੱਤੇ ਆ। ਇਹ ਸੁਣ ਕੇ ਤੁਹਾਨੂੰ ਕਿਵੇਂ ਲੱਗਦਾ? ਇਹ ਬਹੁਤ ਅੱਛੇ ਜੀ ਲੋਕ ਸੀ। ਹਾਂ। ਤੇ ਹੁਣ ਤੇ ਇੱਥੇ ਚਲੇ ਗਏ ਨਾ। ਹਾਂ। ਇਹ ਬਹੁਤ ਤਾਮਨ ਕਰਦੇ ਸੀ ਲੋਕਾਂ ਨਾਲ। ਕਿਉਂ ਇਹ ਆਏ ਆ, ਅਸੀਂ ਅਗਲੇ ਵਸਿੰਦੇ ਆ। ਤੁਸੀਂ
ਪਹਿਲੇ ਦੇ ਰਹਿੰਦੇ ਇੱਥੇ ਹੀ ਤੁਸੀਂ, ਯਾਨੀ ਕਿ ਉਹਨਾਂ ਦੇ ਜਦੋਂ ਇਹ ਆਏ ਆ 12 ਬਾਦ ਕਰਨ ਲੋਕ ਮਰੱਬੇ ਲੈਣ, ਉਸ ਤੋਂ ਵੀ ਪਹਿਲੋਂ ਦੇ ਰਹਿਣ ਵਾਲੇ ਆ। ਇਹ ਹਾਂ ਜੀ, ਪਿੰਡ ਜਦੋਂ ਆਬਾਦ ਹੋਇਆ ਨਾ, ਇਹ ਫਿਰ ਸਾਡਾ ਜਿਹੜਾ ਘਰ ਸੀ ਨਾ ਪਹਿਲੋਂ ਇਹ ਸੀ ਗੱਦਾਂ ਬੋੜ। ਪਿੰਡ ਜਿਹੜਾ ਗੱਦਾਂ ਬੋੜ ਸੀ, ਉੱਥੋਂ ਫਿਰ ਨਾ ਇਹਨਾਂ ਜੇਲ੍ਹੀਆਂ ਨੇ ਤਰਲਾ ਮਾਰਿਆ ਵੀ ਸਾਨੂੰ ਰਾਜਾ ਚਾਹੀਦਾ। ਠੀਕ। ਉਹ ਸਾਡਾ ਦਾਦਾ ਫਿਰ ਇੱਥੇ ਆ ਗਿਆ। ਅੱਛਾ। ਹਾਂ, ਆਹ ਜਗ੍ਹਾ ਫਿਰ ਉਹਨਾਂ ਸਾਨੂੰ ਦੇ ਦਿੱਤੀ ਜਿਹਦੇ ਵਿੱਚ ਬੈਠੇ ਅਸੀਂ। ਅੱਛਾ, ਇਹ ਜਿਹੜੇ ਰਕਬੇ ਆ ਫਿਰ ਜਿਹੜਾ ਰਾਣਾ ਸਾਹਿਬ ਦਾ ਸੀਗਾ, ਰਾਣਾ ਜੈਚੰਦ ਹੋਰਾਂ ਦੇ ਖਾਨਦਾਨ ਦਾ, ਇਹ ਕਿਹਨਾਂ ਨੂੰ ਅਲਾਟ ਹੋਇਆ? ਇਹ ਰਾਜਪੂਤ ਹੀ ਆ, ਕੁਛ ਬਹੁਤੇ ਤਾਂ ਹੈਗੇ ਰਾਜਪੂਤ ਹੀ ਇਹਨਾਂ ਮਰਬੇ ਦੇ। ਅੱਛਾ। ਤੇ ਜੱਟ ਘੱਟ ਹੀ ਆ। ਇਹ ਪੰਜਾਂ ਮਰਬਿਆਂ ਦੇ ਵਿੱਚ ਬਹੁਤੇ ਰਾਜਪੂਤ ਆ? ਹਾਂ ਜੀ। ਅੱਛਾ, ਇਹ ਯਾਨੀ ਹਿੰਦੂ ਰਾਜਪੂਤਾਂ ਦਾ ਰਕਬਾ ਜਿਹੜਾ ਹੈ ਉਹ ਮੁਸਲਮਾਨ ਰਾਜਪੂਤਾਂ ਨੂੰ ਅਲਾਟ ਹੋਇਆ? ਹਾਂ ਜੀ। ਇਹ ਹੁਸ਼ਿਆਰਪੁਰ ਦੇ ਵੀ ਰਾਜਪੂਤ ਜਿਹੜੇ ਆਏ? ਜਲੰਧਰ ਵੀ ਆਇਆ, ਹੁਸ਼ਿਆਰਪੁਰ ਵੀ ਹੈਗਾ ਜੀ। ਤੁਹਾਨੂੰ ਤੇ ਜਲੰਧਰ ਹੁਸ਼ਿਆਰਪੁਰ ਵਾਲਾ ਵੀ ਫਰਕ ਫੁਰਕ ਦਾ ਸਾਰਾ ਪਤਾ? ਹਾਂ ਜੀ। ਹਾਲਾਂਕਿ ਰਹਿਣ ਵਾਲੇ ਤੁਸੀਂ ਇੱਧਰ ਦੇ ਆ। ਸਭ ਕੁਝ ਜਾਣਦੇ। ਤੁਸੀਂ ਵੀ ਕਦੀ ਗਏ ਆ ਜਾਂ ਤੁਹਾਡੇ ਬਜ਼ੁਰਗ ਚਲੇ ਜਾਂਦੇ ਸੀ ਕਦੀ ਰਾਣਾ ਸਾਹਿਬ ਦੇ ਵਤਨਾਂ ਦੇ ਉੱਤੇ ਕਦੀ ਕੋਈ ਚੀਜ਼ ਲੈਣ ਦੇਣ? ਹਾਂ ਜੀ, ਉਹ ਕੱਢਣ ਤੇ ਫਿਰ ਜਾਣਾ ਹੀ ਪੈਂਦਾ ਸੀ। ਹੁਸ਼ਿਆਰਪੁਰ ਇਹਨਾਂ ਦਾ ਵਤਨ ਹੈ, ਝਾਂਡੀਆਂ ਪਿੰਡ ਸੀ ਇਹਨਾਂ ਦਾ। ਝਾਂਡੀਆਂ ਪਿੰਡ ਦੇ? ਝਾਂਡੀਆਂ ਪਿੰਡ ਦੇ ਸੀ। ਤੇ ਫਿਰ ਉਹ ਜਦੋਂ ਆਉਣਾ ਜਾਣਾ ਬੁੱਤੀ ਨੱਤੀ ਕੋਈ ਹੋਣੀ ਤੇ ਫਿਰ ਜਾਂਦੇ। ਹਾਂ। ਬੁੱਢੜਾ ਮੇਰਾ ਹੀ ਜਾਂਦਾ ਸੀ, ਹੋਰ ਨਹੀਂ ਸੀ ਕੋਈ ਜਾਂਦਾ ਇੱਥੇ। ਅੱਛਾ। ਹਾਂ ਜੀ। ਸੁਲਤਾਨ ਸੀ ਤੁਹਾਡੇ ਬਾਪ ਦਾ ਨਾਂ? ਹਾਂ ਜੀ, ਸੁਲਤਾਨ ਸੀ। ਠੀਕ। ਦੋਵੇਂ ਭਰਾ ਸੀ, ਤੀ ਉਹਨਾਂ ਦੀ ਭੈਣ ਸੀ। ਤੇ ਉਦਾਂ ਉਹਨੂੰ ਬੁਲਾਉਂਦੇ ਕੀ ਸੀ? ਉਹਦਾ ਨਾਂ ਸੁਲਤਾਨ ਹੀ ਲੈਂਦੇ ਸੀ ਜਾਂ ਕੋਈ ਹੱਲ ਸੀ? ਇਹਨੇ ਕੋਈ ਪੁੱਠਾ ਨਾਂ ਨਹੀਂ ਸੀ ਇੱਥੇ ਦੇ। ਕੋਈ ਗੱਲ ਐਸੀ ਦਾ ਸੀ। ਭਲਵਾਨ ਤੇ ਚਾਚਾ ਸੀ ਨਾ, ਉਹ ਘੁਲਦਾ ਵੀ ਸੀ? ਘੁਲਦਾ ਰਿਹਾ ਜੀ। ਅੱਛਾ। ਹਾਂ। ਠੀਕ। ਤੁਸੀਂ ਕਦੀ ਕੋਈ ਇੱਥੇ ਕੋਈ ਖਾਸ ਵਾਕਿਆ ਵੇਖਿਆ ਇੱਥੇ? ਕਿੱਦਾਂ ਦਾ? ਕੋਈ ਆਪਸ ਦੇ ਵਿੱਚ ਕਦੀ ਕਿਸੇ ਦੀ ਕੋਈ ਫੰਕਸ਼ਨ ਹੋਵੇ, ਜਿਵੇਂ ਸ਼ਾਦੀ ਵਿਆਹ ਹੁੰਦਾ, ਉਹਦੇ ਚ ਕਦੀ ਗਏ ਹੋਵੋ? ਨਹੀਂ। ਰੋਟੀ ਰਾਟੀ ਪਕਾਉਣ ਤੇ ਤੁਸੀਂ ਜਾਂਦੇ ਹੋਣੇ ਉਦੋਂ? ਰੋਟੀ ਮੁੰਡੇ ਸਾਡੇ ਪਕਾਉਂਦੇ ਆ, ਪੋਤਰੇ ਦੋਤੇ। ਉਦੋਂ ਕੌਣ ਪਕਾਉਂਦਾ ਸੀ? ਇੱਥੇ ਸ਼ਾਦੀ ਵਿਆਹ ਨਹੀਂ ਸੀ ਕਰਦੇ ਜਿਹੜੇ ਲੋਕ ਇੱਥੇ ਰਹਿੰਦੇ ਸੀ? ਇਹ ਹੋ ਰਿਹਾ। ਉਹ ਰੋਟੀ ਕਦੋਂ ਪਕਾਉਂਦੀ ਸੀ ਉਹ ਮੈਂ ਤੈਨੂੰ ਦੱਸ ਦਿੰਦਾ। ਹਾਂ। ਉਹ ਆਉਂਦਾ ਸੀ ਨਾਨਮਾਈ। ਨਾਨਬਾਈ ਆਉਂਦਾ ਸੀ? ਹਾਂ, ਉਹਨੇ ਮੱਠੀਆਂ ਕੱਢਣੀਆਂ। ਅੱਛਾ। ਤੇ ਹਲਵਾ ਪੂੜੀ ਚਲਾਉਣਾ। ਅੱਛਾ। ਉਹਨੇ ਉਹ ਖਾਣਾ। ਤੇ ਇੱਕ ਦੇਗ ਮਾਂ ਦੀ ਦਾਲ ਦੀ ਛੋਲਿਆਂ ਦੀ ਪਕਾ ਲੈਣੀ, ਉਹ ਮੁੱਕਦੀ ਨਹੀਂ। ਅੱਛਾ। ਠੀਕ ਆ। ਅੱਛਾ, ਇਹ ਦੱਸੋ ਵੀ ਜਦੋਂ ਇਹ ਪਿੰਡ ਦੇ ਲੋਕ ਇੱਥੋਂ ਨਿਕਲੇ ਆ, ਇਹ ਇਹਨਾਂ ਦਾ ਕੈਂਪ ਕਿੱਥੇ ਲੱਗਿਆ? ਬੈਠੇ ਕਿੱਥੇ ਜਾ ਕੇ? ਕਿਤੇ ਵੀ ਨਹੀਂ। ਇੱਕ ਸੁਣਦੇ ਆ 139 ਚ ਕੈਂਪ ਲੱਗਿਆ ਸੀ। ਉਹ ਜੀ ਦੇਖੋ ਲੱਗਿਆ। ਹਾਂ। ਕੈਂਪ। ਹਾਂ। ਅਸੀਂ ਤਾਂ ਹੈਗੇ ਸੀ 2-2.5 ਜੀ ਘਰ ਦੇ। ਅੱਛਾ। ਅਸੀਂ ਬਾਹਰ ਘੱਟ ਹੀ ਨਿਕਲੇ ਆ। ਹਾਂ। ਇੱਕ ਆ ਜਿਹੜਾ ਆਪਣਾ ਅਮਰ ਸਿੰਘ ਹਰੀ ਸਿੰਘ ਸੀ, ਹਾਂ, ਉਹਦਾ ਬੱਚਾ ਸੀ ਇੱਕ। ਅੱਛਾ। 7 ਧੀਆਂ। ਅੱਛਾ। ਤੇ ਉਹ ਸੀ ਲਗਾਇਆ ਇਹ ਆਪਣਾ ਜ਼ਿਲ੍ਹੇਦਾਰ ਫਿਰੋਜ਼ ਵੱਟੂਆਂ ਦੇ। ਅੱਛਾ। ਉਹਨੇ ਆਣ ਕੇ ਮੰਤਰਲਾ ਮਾਰਿਆ ਵੀ ਸਾਡੇ ਨਾ ਪੁੱਤ ਦਾ ਪਤਾ ਕਰਿਆ ਵੀ ਕੀ ਗੱਲਬਾਤ ਹੈ। ਉਦੋਂ ਹਜ਼ਾੜਾ ਪਿਆ ਸੀ। ਹਾਂ। ਇਹ ਮੁੜ ਕੇ ਗਿਆ, ਇਹਨੂੰ ਅਸੀਂ ਆਖਿਆ ਵੀ ਛਵੀ ਜਿਹੜੀ ਹੈ ਨਾ ਇਹ ਪਾਲਾ ਝੋਲੇ 'ਚ। ਅੱਛਾ। ਤੇ ਸੋਟਾ ਹੱਥ 'ਚ ਰੱਖੀ। ਉਹੋ ਜਿਹਾ ਕੰਮ ਹੋਵੇ ਤੇ ਫਿਰ ਜਰਾ ਵਰਤ ਨਹੀਂ। ਕਿਹਨੂੰ ਆਖਿਆ ਹੈ? ਆਪਣੇ ਬਾਪ ਨੂੰ। ਉਹ ਨਿਕਲਦਾ ਗਿਆ ਵੀ ਜੰਗਲੀਆਂ ਦੇ ਪਿੰਡ ਸੀ। ਖੈਰ ਦੂਏ ਦਿਨ ਉੱਪੜ ਗਿਆ। ਜਿਹਦੇ ਦੂਏ ਦਿਨ ਉੱਪੜਿਆ ਤੇ ਉਹ ਧੀਆਂ ਉਹਦੇ ਭੈਣਾਂ ਉਹਦੇ ਕੋਲ ਸੀ। ਉਹਨੇ ਆਖਿਆ ਜੀ ਤੁਸੀਂ ਰਾਤ ਰਹੋ, ਅਸੀਂ ਤੁਹਾਨੂੰ ਪਹੁੰਚਾਉਂਦੇ ਆ ਕਿਸੇ ਹਿਸਾਬ ਕਿਤਾਬ ਦਾ। ਉਹ ਬੱਟੂ ਸੀ ਉਹਦੇ ਰਾਖੇ। ਉੱਥੋਂ ਫਿਰ ਚੱਲ ਪਏ। ਉਹਨੇ ਆਖਿਆ ਪਰਸੋਂ ਮੇਰਾ ਜਹਾਜ਼ ਆ ਰਿਹਾ, ਮੈਂ ਜਾ ਰਿਹਾ। ਮੇਰੇ ਮਾਂ ਬਾਪ ਨੂੰ ਕਹੋ ਹੁਣ ਕੋਈ ਸ਼ੈ ਨਹੀਂ ਉਡੀਕਣੀ ਤੇ ਨਾ ਕੁਛ ਲਿਆਇਓ, ਬਸ ਆਪਣੀਆਂ ਜਾਨਾਂ ਲੈ ਕੇ ਨਿਕਲ ਆਉਂਦਾ ਗਾ। ਉਹ ਫਿਰ ਆਣ ਕੇ ਦੱਸਿਆ, ਉਹ ਨਿਕਲ ਗਿਆ। ਹਾਂਜੀ। ਅੱਛਾ, ਹੁਣ ਜਦੋਂ ਪਤਾ ਲੱਗਣਾ ਹੈ ਵੀ ਉਹ ਰਾਣਾ ਸਾਹਿਬ ਹੋਰਾਂ ਨੂੰ ਵੀ ਇਹ ਸਾਡੇ ਜਿਹੜੇ ਬਜ਼ਾਰੇ ਸੀ ਇੱਥੇ ਜ਼ਮੀਨ ਵਾਹੁੰਦੇ ਰਹੇ, ਉਹਨਾਂ ਜੋ ਖਾਨ ਮੁਹੰਮਦ ਜਿਹੜਾ ਉਸ ਵੇਲੇ ਮੁੰਡਾ ਸੀ ਇਹ ਜਿੰਦਾ ਹਜੇ, ਉਹਨਾਂ ਨੂੰ ਬੜੀ ਖੁਸ਼ੀ ਹੋਣੀ ਹੈ। ਤੇ ਤੁਹਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਵੀ ਇਹ ਜਿਨ੍ਹਾਂ ਦੀ ਅਸੀਂ ਜ਼ਮੀਨ ਵਾਹੁੰਦੇ ਸੀ ਲੋਕ ਸਾਡੇ ਇੱਥੇ ਰਾਣਾ ਸਾਹਿਬ ਸੀਗੇ, ਉਹ ਇਸ ਵੇਲੇ ਆਪਣੇ ਬੰਦਿਆਂ ਨੂੰ ਉਹਨਾਂ ਦੀ ਤਲਾਸ਼ ਹੈ ਤੇ ਉਹ ਆਪਣੀ ਜ਼ਮੀਨ ਵੇਖਣੀ ਅੱਜ ਉਹਨਾਂ ਨੇ। ਤੇ ਇਹ ਪਿੰਡ ਵਾਲਿਆਂ ਲਈ ਵੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਬੰਦਾ ਐਡੇ ਅਹੁਦੇ ਤੇ ਪਹੁੰਚਿਆ।
ਖੁਸ਼ੀ ਦੀ ਗੱਲ ਬਿਲਕੁਲ ਜੀ ਖੁਸ਼ੀ ਦੀ ਗੱਲ ਹੈ ਜੀ। ਉਹਨਾਂ ਨੂੰ ਲਿਆਓ ਭਲਾ ਇੱਥੇ ਆਉਣ, ਪਿੰਡ ਆ ਕੇ ਵੇਖਣ। ਦੇਖਣ ਪਿੰਡ ਤੁਸੀਂ ਫਿਰ ਫਰਾਓਗੇ ਉਹਨਾਂ ਨੂੰ ਰਕਬਾ ਸਾਰਾ ਪਿੰਡ? ਦਿਖਾ ਦਿਆਂਗੇ ਜੀ। ਲਓ ਜੀ, ਖਾਨ ਮੁਹੰਮਦ ਸਾਹਿਬ ਕਹਿੰਦੇ ਆ ਕਿ ਰਾਣਾ ਸਾਹਿਬ ਇੱਥੇ ਆਉਣ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਰੋਟੀ ਉਹਨਾਂ ਖਾਣੀ ਹੋਵੇ ਅਸੀਂ ਰੋਟੀ ਵੀ ਦਿਆਂਗੇ। ਰੋਟੀ ਵੀ ਲਓ ਰਾਣਾ ਸਾਹਿਬ, ਇਹ ਬੜਾ ਪਿਆਰਾ ਜਿਹਾ ਮੁਖਲਸਾਨਾ ਆਜਜ਼ਾਨਾ ਜਿਹਾ ਇੱਕ ਤੁਹਾਡੇ ਲਈ ਮੈਸੇਜ ਹੈ ਵੀ ਇਹ ਖਾਨ ਮੁਹੰਮਦ ਜਿਹੜਾ ਹੈ ਉਹਨਾਂ ਯਾਦਾਂ ਦੇ ਨਾਲ ਵਾਬਸਤਾ ਹੈ। ਮੈਂ ਅੱਗੇ ਵੀ ਇੱਕ ਦਫਾ ਆਇਆ ਤੇ ਇਹਨੇ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਤੇ ਇਹ ਇੰਤਜ਼ਾਰ 'ਚ ਹੈ ਅਸੀਂ ਹੋਰ ਵੀ ਪਿੰਡ ਵਾਸੀਆਂ ਨਾਲ ਗੱਲ ਕਰਦੇ ਹਾਂ ਵੀ ਉਹ ਕਿੱਦਾਂ ਇਸ ਜਿਹੜੀ ਹੈ ਰਾਜਪੂਤ ਫੈਮਿਲੀ ਹੈ ਝਾਂਡੀਆਂ ਦੀ, ਜਿਹਨੂੰ ਅੱਲਾ ਨੇ ਮਰਤਬਾ ਦਿੱਤਾ ਤੇ ਉਹਨਾਂ ਦੇ ਕਿਰਦਾਰ ਦਾ ਵੀ ਇੱਕ ਮਕਾਮ ਹੈ ਕਿ ਮੈਨੂੰ ਰਾਣਾ ਸਾਹਿਬ ਨੇ ਇੱਕ ਦਫਾ ਕਿਹਾ ਕਿ ਜਿਹੜਾ ਪਿੰਡ ਸੀ ਇੱਕ ਗੁਜਰਾਂ ਦਾ ਖਟਾਣਾ ਪਿੰਡ, ਜਿੱਥੇ ਕਤਲੋਗਾਰਤ ਹੋਈ ਸੀ ਮਸਜਿਦ 'ਚ, ਤੇ ਉਹ ਮਸਜਿਦ ਵੀ ਸ਼ਹੀਦ ਕਰ ਦਿੱਤੀ ਸੀ। ਤੇ ਤਾਰਕ ਸਾਹਿਬ ਜੇ ਕਿਤੇ ਉਸ ਪਿੰਡ ਦੇ ਬੰਦਿਆਂ ਦਾ ਪਤਾ ਲੱਗ ਜਾਏ ਤੇ ਮੇਰੇ ਨਾਲ ਉਹਨਾਂ ਦੀ ਗੱਲ ਕਰਾਇਓ ਤੇ ਮੈਂ ਉਹ ਪਿੰਡ ਦੀ ਮਸਜਿਦ ਨੂੰ ਵੀ ਥੋੜਾ ਜਿਹਾ ਮਤਲਬ ਰੈਨੋਵੇਟ ਕਰਨਾ ਚਾਹੁੰਦਾ, ਆਬਾਦ ਕਬਲ ਕੇ ਉਹਨਾਂ ਨੇ ਕਿਹਾ ਕਿ ਮੈਂ 20-25 ਲੱਖ ਰੁਪਈਆ ਜਾਂ ਜਿੰਨਾ ਲੱਗੇ ਲਾ ਕੇ ਉਹਨੂੰ ਖੜੀ ਕਰਕੇ ਮਸਜਿਦ, ਤੇ ਚਾਹੁੰਦਾ ਕਿ ਉਹ ਪਿੰਡ ਵਾਲੇ ਆਣ ਆਪਣੀ ਮਸਜਿਦ 'ਚ। ਉਹ ਜਿਹੜਾ ਪੁਰਾਣਾ ਆਲਮੀਆ ਉੱਥੇ ਇੱਕ ਵਾਕਿਆ ਕਾਂਡ ਹੋਇਆ ਸੀਗਾ, ਉਹਦਾ ਅਸਰ ਕੁਛ ਜ਼ਾਇਲ ਹੋ ਜਾਏ। ਅਗਰਚੇ ਕਿ ਉਹ ਜ਼ਖਮ ਭਰ ਨਹੀਂ ਸਕਦੇ, ਨਿਸ਼ਾਨ ਰਹਿ ਜਾਂਦੇ ਆ, ਲੇਕਿਨ ਉਹ ਜਜ਼ਬਾ ਬੜਾ ਮੈਨੂੰ ਸੋਹਣਾ ਔਰ ਰਾਣਾ ਸਾਹਿਬ ਦਾ ਪਿਆਰਾ ਲੱਗਿਆ। ਤੇ ਅੱਜ ਅਸੀਂ ਉਹੀ ਰਾਣਾ KP ਸਿੰਘ ਸਾਹਿਬ ਦੇ ਅਬਾਉਜਦਾਦ ਦੇ ਪਿੰਡ, ਉਹਨਾਂ ਦੀ ਜ਼ਮੀਨ ਦੇ ਵਿੱਚ ਖੜੇ ਗੱਲਾਂ ਕਰ ਰਹੇ ਆ ਤੇ ਪਿੰਡ ਵਾਲਿਆਂ ਕੋਲੋਂ ਹੋਰ ਵੀ ਪੁੱਛਦੇ ਆ ਕਿ ਉਹ ਕਿੱਦਾਂ ਮਹਿਸੂਸ ਕਰਦੇ ਆ ਰਾਣਾ ਸਾਹਿਬ ਨੂੰ ਇਸ ਵੇਲੇ ਪੰਜਾਬ ਅਸੈਂਬਲੀ ਇੰਡੀਆ ਦਾ ਸਪੀਕਰ ਦੇਖ ਕੇ। ਹਾਂਜੀ ਦੋਸਤੋ, ਅਸੀਂ ਇਸ ਵੇਲੇ ਖੜੇ ਆ ਚੱਕ ਨੰਬਰ 137 GB ਦੇ ਵਿੱਚ, ਨਾਨਕ ਕੋਟ ਜਿਹਦਾ ਨਾਂ ਸੀ, ਤੇ ਇਹ ਪਿੰਡ ਹੈ ਰਾਣਾ KP ਸਿੰਘ ਸਾਹਿਬ ਦੇ ਬਜ਼ੁਰਗਾਂ ਦਾ, ਜਿਹੜੇ ਪੰਜਾਬ ਅਸੈਂਬਲੀ ਦੇ ਸਪੀਕਰ ਹੈ। ਆ ਸਾਨੂੰ ਇੱਥੇ ਦੱਸਿਆ ਕਿ ਖਾਨ ਮੁਹੰਮਦ ਸਾਹਿਬ ਨੇ ਕਿ 5 ਮੁਰੱਬੇ ਰਕਬਾ ਜਿਹੜਾ ਹੈ ਰਾਣਾ KP ਸਿੰਘ ਸਾਹਿਬ ਦੇ ਬਜ਼ੁਰਗਾਂ ਦਾ, ਤੇ ਇੱਥੇ ਉਹਨਾਂ ਦੇ ਬਜ਼ੁਰਗ ਰਾਣਾ ਜੈਚੰਦ ਹੋਰੀ ਰਹਿੰਦੇ ਸੀ। ਉਹਨਾਂ ਦੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ ਤੇ ਮੈਂ ਇਸ ਵੇਲੇ ਮੈਨੂੰ ਮਿਲ ਪਿਆ ਰਾਣਾ KP ਸਿੰਘ ਸਾਹਿਬ ਦੇ ਰਕਬੇ ਦੇ ਨਾਲ ਜਿਨ੍ਹਾਂ ਦਾ ਰਕਬਾ ਲੱਗਦਾ ਰਾਣਾ ਸ਼ਕੀਲ ਸਾਹਿਬ। ਇਹਨਾਂ ਨੂੰ ਪੁੱਛਦੇ ਆ ਕਿ ਇਹ ਹੁਣ ਰਕਬੇ ਤੇ ਗੁਆਂਢੀ ਤਾਂ ਹੈਗੇ ਆ, ਰਾਣਾ ਸਾਹਿਬ ਦੇ ਪਿੰਡ ਵਾਸੀ ਵੀ ਬਣ ਗਏ ਆ ਕੇ, ਤੇ ਇਹ ਉਹਨਾਂ ਦੀ ਬਰਾਦਰੀ ਵੀ ਹੈਗੇ ਆ। ਇਹ ਬਰਾਦਰੀ ਦਾ ਲਫ਼ਜ਼ ਸੁਣ ਕੇ ਜਰਾ ਦਿਲ ਧੜਕਣ ਲੱਗ ਪੈਂਦਾ। ਤੇ ਰਾਣਾ ਸਾਹਿਬ ਕਿੱਦਾਂ ਲੱਗਦਾ ਤੁਹਾਨੂੰ? ਸਾਨੂੰ ਬਹੁਤ ਅੱਛਾ ਲੱਗਦਾ। ਇੱਕ ਤਾਂ ਸਾਡੀ ਬਰਾਦਰੀ ਆ, ਹਾਂ ਦੂਸਰਾ ਗੱਲ ਇਹ ਹੈ ਵੀ ਸਾਡੇ ਬਾਈ ਗਾਉਂਦੇ ਆ, ਹਾਂ ਲੇਕਿਨ ਆਣ ਕੇ ਆਪਣਾ ਪਿੰਡ ਬਾਈ ਗਾਉਂ ਦੇਖਣ। ਜੋ ਹਸਤੇ ਤਫੀਕ ਹੋਈ ਇਹਨਾਂ ਦੀ ਖਿਦਮਤ ਵੀ ਕਰਾਂਗੇ, ਤਾਬੇਦਾਰੀ ਵੀ ਕਰਾਂਗੇ ਇਨਸ਼ਾਅੱਲਾ। ਇਸ ਪਿੰਡ ਨੂੰ ਦੁਬਾਰਾ ਦਾਨ ਕਰਨ। ਤੇ ਇਹ ਤੁਹਾਨੂੰ ਬਰਾਦਰੀ ਦਾ ਸੁਣ ਕੇ ਕਿੱਦਾਂ ਫੀਲ ਹੁੰਦਾ? ਬਹੁਤ ਅੱਛਾ ਲੱਗਦਾ, ਬਹੁਤ ਖੁਸ਼ੀ ਦੀ ਗੱਲ ਆ। ਬਰਾਦਰੀ ਪਿਆਰੀ ਹੁੰਦੀ ਆ। ਬਰਾਦਰੀ ਤਾਂ ਕਾਮਨ ਵੀ ਪਿਆਰੀ ਹੁੰਦੀ ਆ। ਹਾਂ, ਬਹੁਤ ਬਰਾਦਰੀ ਆ। ਇਹ ਰਾਜਪੂਤ, ਜਦੋਂ ਤੁਸੀਂ ਕਿਹਾ ਹਾਸਾ, ਤੁਹਾਡੇ ਚਿਹਰੇ ਤੇ ਮੁਸਕਾਨ ਆ ਗਈ ਹੈ। ਅੱਛਾ, ਉਹ ਜਿੱਦਾਂ ਸਾਡੇ ਇੱਕ ਦੋਸਤ ਹੈ ਨਾ ਜੀ, ਤਜਮਲ ਕਲੀਮ, ਚੂਨੀਆਂ ਜ਼ਿਲ੍ਹਾ ਕਸੂਰ ਚ ਉਹਨਾਂ ਦਾ ਘਰ ਹੈ ਉੱਥੇ ਦੇ, ਲੇਕਿਨ ਪੂਰੇ ਪੰਜਾਬ ਦੇ ਸ਼ਾਇਰ ਹੈ। ਉਹ ਕਹਿੰਦੇ ਆ ਕਿ ਕਾਵਾਂ ਤੱਕ ਨੂੰ ਜ਼ਾਤ ਪਿਆਰੀ, ਬੰਦਾ ਸੁਣ ਕੇ ਮਰ ਨਹੀਂ ਜਾਂਦਾ। ਉਹ ਵੀ ਜਦੋਂ ਕਾਂ ਹੁੰਦੇ ਆ, ਮੁਸੀਬਤ ਆਉਂਦੀ ਹੈ ਜਾਂ ਖੁਸ਼ੀ ਦਾ ਮੌਕਾ ਹੁੰਦਾ, ਕਾਂ ਸਾਰੇ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਆ, ਬੰਦੇ ਵੱਢਣ ਤੇ ਤੁਲੇ ਇੱਕ ਦੂਜੇ ਨੂੰ। ਤੇ ਰਾਣਾ ਸ਼ਕੀਲ ਨੇ ਗੱਲ ਕੀਤੀ ਆ ਵੀ ਇਹ ਤਾਂ ਕਾਵਾਂ ਨੂੰ ਵੀ ਜ਼ਾਤ ਪਿਆਰੀ ਹੁੰਦੀ ਹੈ। ਕਲਮੇ ਪੜ੍ਹ ਲਏ, ਮੁਸਲਮਾਨ ਹੋ ਗਏ, ਉਹ ਹਿੰਦੂ ਹੈਗੇ ਆ, ਇਹ ਅਲੱਗ ਕਹਾਣੀ ਹੈ। ਜਿਹੜਾ ਇੱਕ ਬਾਪ ਦਾਦੇ ਦੀ ਔਲਾਦ ਹੋਣਾ ਜਾਂ ਇੱਕ ਨਸਲ ਹੋਣਾ, ਇਹਦੀ ਅਲੱਗਾ ਤੋਂ ਖੁਸ਼ੀ ਆ। ਤੇ ਫਿਰ ਹੁਣ ਜੀ ਆਇਆਂ ਨੂੰ ਕਹਿਣ ਲਈ ਤਿਆਰ ਆ ਪਿੰਡ ਵਾਲੇ? ਇਨਸ਼ਾਅੱਲਾ ਜੀ ਆਇਆਂ ਨੂੰ ਵੈਲਕਮ ਕਰੋ। ਤੇ ਨਾਲ ਫਿਰ ਉਹਨਾਂ ਨੂੰ ਫਿਰ ਰਕਬਾ ਵੀ ਦਿਖਾ ਲਾਂਗੇ। ਠੀਕ ਆ, ਠੀਕ ਆ, ਨਿਸ਼ਾਨੀਆਂ ਬਜ਼ੁਰਗਾਂ ਦੀਆਂ ਜਿੱਥੇ ਜਿੱਥੇ ਉਹਨਾਂ ਦੇ ਬਜ਼ੁਰਗ ਰਹੇ। ਠੀਕ ਆ ਜੀ। ਫਿਰ ਪਿੰਡ ਦੀ ਤਰਫੋਂ ਰਾਣਾ ਸਾਹਿਬ, ਇਹ ਤੁਹਾਨੂੰ ਇੱਕ ਕਿਸਮ ਦਾ ਨਾ ਸਰਾਜੀ, ਸਾਡੇ ਲੋਕ ਕਹਿੰਦੇ ਹੁੰਦੇ ਆ ਵੀ ਇਹ ਖੁੱਲਾ ਸੱਦਾ ਤੇ ਕਾਂਡਾ, ਜਿਵੇਂ ਕਹਿੰਦੇ ਨਾ ਗੰਢ ਹੈ ਹੁਣ, ਇਹ ਹੁਣ ਸੰਟਬਰੀ ਗੰਢ ਹੈ। ਅੱਗੇ ਖਾਨ ਮੁਹੰਮਦ ਸਾਹਿਬ ਨੇ ਵੀ ਕਿਹਾ। ਤੇ ਲਓ ਜੀ, ਇਹ ਜਜ਼ਬਾਤ ਹੈ ਜੀ ਪਿੰਡ ਦੀ ਤਰਫੋਂ ਰਾਣਾ ਸਾਹਿਬ ਤੁਹਾਨੂੰ ਪਹੁੰਚ ਰਹੇ ਆ। ਹੋਰ ਵੀ ਅਸੀਂ ਬੰਦਿਆਂ ਨੂੰ ਮਿਲੇ ਆ, ਉਹਨਾਂ ਨੇ ਵੀ ਇਦਾਂ ਦੇ ਜਜ਼ਬਾਤ ਦਾ ਇਜ਼ਹਾਰ ਕੀਤਾ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਸਾਰੇ ਪੰਜਾਬ ਦੇ ਦੋਸਤਾਂ ਨਾਲ ਸ਼ੇਅਰ ਕਰਾਂਗੇ।